ਸਵੇਰ ਦਾ ਸਲਾਮਤੀ ਹੋਵੇ, ਖੈਰ ਹੋਵੇ ਔਰ ਹਮੇਸ਼ਾ ਖੁਸ਼ ਰਹੋ ਤੁਸੀਂ। ਮੈਂ ਨਾ ਅਮਲਤਾਸ ਦਾ ਬੂਟਾ ਇਹਦੇ ਨਾਲ ਆ ਕੇ ਨਾ ਕਾਫੀ ਦੇਰ ਹੋ ਗਈ ਹੈ ਅਤੇ ਮੈਂ ਗੱਲਾਂ ਕਰ ਰਿਹਾ ਸੀ ਔਰ ਇਹਨੇ ਅੱਗੋਂ ਨਾ ਰਿਐਕਟ ਕੀਤਾ। ਇਹਦੇ ਪੱਤਰ ਜਿਹੜੇ ਨੇ ਉਹਨਾਂ ਨੇ, ਮੈਂ ਤੁਹਾਨੂੰ ਇਹ ਵਿਖਾਉਣਾ ਚਾਹ ਰਿਹਾ ਸੀ। ਹਾਲਾਂਕਿ ਅਜੇ ਮੈਂ ਨਹੀਂ ਸੀ ਤੇ ਗੱਲ ਕਰਨਾ ਚਾਹ ਰਿਹਾ, ਲੇਕਿਨ ਵੇਖੋ ਇਹ ਪੱਤੇ ਹਿਲਦੇ ਨਜ਼ਰ ਆ ਰਹੇ ਨੇ, ਜਦੋਂ ਕਿ ਇਹਦੇ ਮੁਕਾਬਲੇ 'ਚ ਮੈਂ ਇਹ ਵੇਖੋ ਇਹਦੇ ਨਾਲ ਮੈਂ ਗੱਲ ਨਹੀਂ ਕਰ ਰਿਹਾ। ਇਹਦਾ ਕੋਈ ਪੱਤਾ ਨਹੀਂ ਹਿਲ ਰਿਹਾ, ਇੱਕ ਪੱਤਾ ਨਹੀਂ ਹਿਲ ਰਿਹਾ। ਇਹ ਵੇਖੋ, ਇਹ ਨਜ਼ਰ ਆ ਰਹੇ, ਇਹ ਵੇਖੋ, ਇਹ ਤੁਸੀਂ ਵੇਖ ਰਹੇ ਹੋ ਉਹ ਸਾਰੇ। ਅਤੇ ਇਹ ਹੁੰਦਾ ਜੇ ਜਿਹਨੂੰ ਕਹਿੰਦੇ ਨਾ ਤੁਸੀਂ ਪਿਓਰਲੀ, ਜਦੋਂ ਐਕਸ਼ਨ ਦਾ ਰਿਐਕਸ਼ਨ ਜਿਹੜਾ ਹੈ ਇਹ 100% ਹੈ। ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਟਾਰਗੇਟ ਰੱਖੇ ਹੁੰਦੇ ਨੇ, ਬਹੁਤ ਸਾਰੀਆਂ ਚੀਜ਼ਾਂ ਸੋਚਦੇ ਹਾਂ, ਬਹੁਤ ਕੁਛ ਕਰਨਾ ਚਾਹੁੰਦੇ ਹਾਂ ਅਸੀਂ। ਇਹ ਹਮੇਸ਼ਾ ਜਿਹੜੀ ਗੱਲ ਦੇ ਨਤੀਜੇ ਅਸੀਂ ਕੱਢਣਾ ਚਾਹ ਰਹੇ ਹੁੰਦੇ ਹਾਂ, ਕੁਛ ਥੋੜ੍ਹੀ ਜਿਹੀ ਅਸੀਂ ਉਹਦੇ ਵਿੱਚ ਕਾਲ ਵੀ ਕਰਨੇ ਹਾਂ, ਲੇਕਿਨ ਇਹ ਕਿਉਂਕਿ ਸਾਡੀ ਤਬੀਅਤ ਦਾ ਹਿੱਸਾ ਹੈ। ਇਹ ਵੇਖ ਲਓ, ਬਾਕੀ ਸਾਰੇ ਪੱਤਰ ਜਿਹੜੇ ਨੇ, ਸਾਰੇ ਰੁੱਖ ਜਿਹੜੇ ਨੇ, ਚੁੱਪ ਖਾਮੋਸ਼। ਮੈਂ ਬੜਾ ਖੁਸ਼ ਸਾਂ, ਮੈਂ ਉੱਥੇ ਵੇਖਿਆ ਬੱਦਲ ਵਾਹਵਾ ਹੋਇਆ। ਮੈਂ ਖੁਸ਼ ਤਾਂ ਕਾਫੀ ਦਿਨਾਂ ਦਾ ਹੋ ਰਿਹਾ, ਲੇਕਿਨ ਬੱਦਲ ਫਸਦਾ ਨਹੀਂ ਹੈ। ਖੁਸ਼ ਹੋਣਾ ਚਾਹੀਦਾ ਹੈ, ਬੱਦਲਾਂ ਨੂੰ ਵੇਖ ਕੇ ਖੁਸ਼ ਹੋ ਗਿਆ। ਮੈਂ ਅਮਲਤਾਸ ਦੇ ਬੂਟੇ ਨੂੰ ਵੇਖ ਕੇ ਅੱਜ ਬਹੁਤ ਖੁਸ਼ ਹੋਇਆ ਕਿ ਮੈਂ ਉਹਦੇ ਨਾਲ ਗੱਲਾਂ ਕਰ ਰਿਹਾ ਅਤੇ ਅੱਗੋਂ ਮੈਨੂੰ ਪ੍ਰਗਟਾਵਾ ਮਿਲ ਰਿਹਾ। ਅਤੇ ਅਸੀਂ ਜ਼ਿੰਦਗੀ ਦੇ ਵਿੱਚ ਜਿਸ ਚੀਜ਼ ਨੂੰ ਤਵੱਜੋ ਦਿੰਦੇ ਹਾਂ, ਜਿਹੜੇ ਕੰਮ ਨੂੰ ਤਵੱਜੋ ਦਿੰਦੇ ਹਾਂ, ਇਹ ਹੋ ਨਹੀਂ ਸਕਦਾ ਕਿ ਉਹਦਾ ਸਾਨੂੰ ਰਿਵਾਰਡ ਨਾ ਮਿਲੇ, ਉਹਦਾ ਪਰਤਾਵਾ ਨਾ ਮਿਲੇ। ਜ਼ਰੂਰ ਮਿਲਦਾ ਹੈ, ਲੇਕਿਨ ਅਸੀਂ ਜਿਹੜਾ ਕੰਮ ਕਰ ਰਹੇ ਹਾਂ, ਜਿਸ ਵਾਸਤੇ, ਕਿਆ ਅਸੀਂ ਪੂਰੀ ਇਮਾਨਦਾਰੀ ਦੇ ਨਾਲ ਆਪਣੇ ਆਪ ਨੂੰ ਪੁੱਛ ਕੇ ਦੱਸ ਸਕਦੇ ਹਾਂ ਕਿ ਅਸੀਂ ਉਹਦੇ 'ਤੇ ਪੂਰੇ ਉਤਰੇ ਹਾਂ? ਅਸੀਂ ਉਹ ਕੰਮ ਪੂਰੀ ਇਮਾਨਦਾਰੀ ਨਾਲ ਕੀਤਾ? ਸਿਰਫ ਇਹ ਪੁੱਛਣ ਦੀ ਜ਼ਰੂਰਤ ਹੁੰਦੀ ਹੈ। ਅਸੀਂ ਆਪਣੇ ਆਪ ਵਾਸਤੇ ਕਿੰਨਾ ਕੁ ਟਾਈਮ ਕੱਢਦੇ ਹਾਂ, ਇਹਦੀ ਵੀ ਜ਼ਰੂਰਤ ਹੈ, ਕਿਉਂਕਿ ਅਸੀਂ ਮਸਰੂਫ 'ਤੇ ਬਹੁਤ ਰਹਿੰਦੇ ਹਾਂ ਔਰ ਜ਼ਿੰਦਗੀ ਜ਼ਾਹਿਰ ਹੈ ਬਹੁਤ, ਸ਼ਹਿਰੀ ਜ਼ਿੰਦਗੀ ਬਹੁਤ ਤੇਜ਼ ਹੈ। ਅਗਰ ਅਸੀਂ ਇਹਦੇ ਨਾਲ ਨਹੀਂ ਰਲਾਂਗੇ ਤਾਂ ਕਾਫੀ ਸਾਰੇ ਪਿੱਛੇ ਰਹਿ ਜਾਵਾਂਗੇ। ਲੇਕਿਨ ਉਹ ਜਿਹੜੀ ਭਾਜੜ ਹੈ ਉਹ ਵੀ ਹੱਦ ਤੱਕ ਹੋਣੀ ਚਾਹੀਦੀ ਹੈ, ਬੈਲੈਂਸਡ ਹੋਣੀ ਚਾਹੀਦੀ ਹੈ। ਅਗਰ ਬੈਲੈਂਸਡ ਨਹੀਂ ਹੁੰਦੀ ਤਾਂ ਉਹਦੇ ਨਾਲ ਸਾਡੀ ਬਾਡੀ ਨੂੰ ਪੂਰੀ ਤਰ੍ਹਾਂ ਕਿਸੇ ਨਾ ਕਿਸੇ ਪਾਸਿਓਂ ਨੁਕਸਾਨ ਹੋਣ ਦਾ ਖਤਰਾ ਹੁੰਦਾ। ਜਿਵੇਂ ਦੇਖੋ, ਸਾਰੇ ਕੁਦਰਤ ਨੇ ਵੰਡ ਕੀਤੀ ਹੋਈ ਹੈ ਸਾਡੇ ਕੋਲ ਇੱਥੇ। ਇਹ ਵੀ ਮੈਂ ਦੱਸ ਦਿਆਂ, ਕੁਦਰਤ ਦਾ ਨਿਜ਼ਾਮ ਬਹੁਤ ਅਨੋਖਾ ਨਿਰਾਲਾ ਹੈ, ਲੇਕਿਨ ਹੈ ਬੈਲੈਂਸਡ। ਦੁਨੀਆ ਦੇ ਕਈ ਐਸੇ ਮੁਲਕ ਨੇ, ਜਿਵੇਂ ਇੱਥੇ ਹੁਣ ਅਜੇ ਸੂਰਜ ਨਹੀਂ ਉੱਭਰਿਆ ਅਤੇ ਇੰਝ ਲੱਗ ਰਿਹਾ ਨਾ ਜਿਵੇਂ ਝੜ ਗਿਆ। ਕਈ ਮੁਲਕਾਂ ਦੇ ਵਿੱਚ ਇਹੀ ਸੂਰਤ ਹਾਲ ਹੈ, ਉੱਥੇ ਇੰਝ ਝੜ ਰਹਿੰਦਾ ਹੈ 6 ਮਹੀਨੇ, 8 ਮਹੀਨੇ, ਔਰ ਫਿਰ 6 ਮਹੀਨੇ, 8 ਮਹੀਨੇ ਬਿਲਕੁਲ ਕਾਲੀ ਰਾਤ। ਯਾਨੀ ਕਿ
ਉੱਥੇ ਦੇ ਮਾਮਲਾਤ ਉਹਨਾਂ ਨੇ ਇੱਕ ਐਡਜਸਟਮੈਂਟ ਕੀਤੀ ਹੋਈ ਹੈ। ਅਸੀਂ ਦੁਨੀਆ ਦੇ ਮਤਲਬ ਉਸ ਖੁਸ਼ਕਿਸਮਤ ਔਰ ਕਰਮਾਂ ਵਾਲੇ ਹਿੱਸੇ 'ਚ ਰਹਿੰਦੇ ਹਾਂ ਜਿੱਥੇ ਕੁਦਰਤ ਦੇ ਸਾਰੇ ਰੰਗ ਬਹੁਤ ਭਰਪੂਰ ਤਰੀਕੇ ਨਾਲ ਮੌਜੂਦ ਨੇ। ਜ਼ਿੰਦਗੀ ਦੀਆਂ ਸਾਰੀਆਂ ਬਹਾਰਾਂ ਇੱਥੇ ਮੌਜੂਦ ਨੇ। ਅਸੀਂ ਜੀਵਨ ਦੇ ਵਿੱਚ ਜਿੱਥੇ ਇੰਨੇ ਸਾਰੇ ਮਸਾਇਲ ਆਪਣੇ ਮੋਢਿਆਂ 'ਤੇ ਚੁੱਕੀ ਫਿਰਨੇ ਆ, ਸੋ ਕੁਦਰਤ ਨੇ ਸਾਨੂੰ ਸੁੱਖ ਵੀ ਬਹੁਤ ਦਿੱਤੇ ਹੁੰਦੇ ਨੇ, ਬਲਕਿ ਦਿੱਤੇ ਹੋਏ ਨੇ। ਪਤਾ ਨਹੀਂ ਕਿਉਂ ਸਾਡਾ ਸੁੱਖਾਂ ਵੱਲ ਧਿਆਨ ਨਹੀਂ ਜਾਂਦਾ। ਇਸ ਗੱਲ ਦੀ ਸਮਝ ਮੈਨੂੰ ਵੀ ਨਹੀਂ ਆਈ, ਕਿਉਂਕਿ ਸਾਡੇ ਵਿੱਚ ਜਿਹੜਾ ਉਕਤਾਹਟ ਹੈ, ਇੱਕ ਜਲਦਬਾਜ਼ੀ ਹੈ ਔਰ ਚੰਗੀਆਂ ਚੀਜ਼ਾਂ ਨੂੰ ਇਗਨੋਰ ਕਰਨ ਦਾ ਮਾਮਲਾ, ਇਹ ਬਹੁਤ ਖਤਰਨਾਕ ਹੈ, ਜੋ ਸਾਡੀ ਜਿਸਮਾਨੀ ਔਰ ਜ਼ਹਿਨੀ ਸਿਹਤ ਵਾਸਤੇ ਕਾਫੀ ਨੁਕਸਾਨਦੇਹ ਹੈ। ਸੁਬਹ ਅਸੀਂ ਉੱਠਦੇ ਹਾਂ ਅਤੇ ਸਾਨੂੰ ਇੱਕ ਐਸਾ ਮਾਹੌਲ ਚਾਹੀਦਾ ਹੁੰਦਾ ਹੈ ਜਿਹਦੇ ਨਾਲ ਸਾਡਾ ਸਾਰਾ ਦਿਨ ਚੰਗਾ ਗੁਜ਼ਰ ਜਾਵੇ, ਸੋਹਣਾ ਗੁਜ਼ਰੇ। ਸੋਹਣਾ ਕਿਵੇਂ ਗੁਜ਼ਰੇਗਾ? ਤੁਸੀਂ ਸੁਬਾਹ ਰਿਲੈਕਸਲੀ ਜਦੋਂ ਉੱਠਦੇ ਹੋ, ਚੀਜ਼ਾਂ ਨੂੰ ਚੰਗਾ ਵੇਖਦੇ ਹੋ, ਚੰਗਾ ਸੁਣਦੇ ਹੋ, ਚੰਗਾ ਬੋਲਦੇ ਹੋ। ਅੱਛਾ, ਇਹ ਚੀਜ਼ਾਂ ਸਾਨੂੰ ਆਪ ਮੈਨੇਜ ਕਰਨੀਆਂ ਪੈਂਦੀਆਂ ਨੇ। ਹਾਲਾਂਕਿ ਹਾਲਾਤ ਮੁਆਫਿਕ ਨਹੀਂ ਹੁੰਦੇ, ਕਦੀ ਕਦੀ ਇੰਝ ਹੁੰਦਾ ਹੈ, ਲੇਕਿਨ ਤੁਸੀਂ ਇੱਕ ਪ੍ਰੈਕਟਿਸ ਕਰਕੇ ਵੇਖੋ, ਹਾਲਾਤ ਮੁਆਫਿਕ ਹੋਣਾ ਸ਼ੁਰੂ ਹੋ ਜਾਣਗੇ। ਉਹ ਪ੍ਰੈਕਟਿਸ ਕੀ ਹੈ ਕਿ ਆਪਣੇ ਆਲੇ ਦੁਆਲੇ, ਆਪਣੇ ਜ਼ਿਹਨ ਦੇ ਵਿੱਚ ਤਮਾਮ ਚੀਜ਼ਾਂ ਕਾਬਲੇ ਕਬੂਲ ਔਰ ਸੋਹਣੀਆਂ ਬਣਾ ਲਵੋ। ਜਿੱਥੋਂ ਤੱਕ ਤੁਸੀਂ ਕੋਸ਼ਿਸ਼ ਕਰ ਸਕਦੇ ਹੋ ਆਪਣੇ ਸਰਾਊਂਡਿੰਗ ਦੇ ਵਿੱਚ ਇੱਕ ਐਸਾ ਮਾਹੌਲ ਜਾਂ ਐਸੀ ਇਨਵਾਇਰਮੈਂਟ ਕ੍ਰੀਏਟ ਕਰਨਾ ਜਿਸ ਹੱਦ ਤੱਕ ਤੁਹਾਡੀ ਪਹੁੰਚ ਹੈ, ਤੁਸੀਂ ਉਹਨਾਂ ਕਰ ਸਕਦੇ ਹੋ। ਦੂਸਰਾ, ਤੁਸੀਂ ਮੈਂਟਲੀ ਤੌਰ 'ਤੇ ਹੀ ਉਹਨੂੰ ਕ੍ਰੀਏਟ ਕਰ ਸਕਦੇ ਹੋ, ਜ਼ਿਹਨੀ ਤੌਰ 'ਤੇ ਉਹਨੂੰ ਬਣਾ ਸਕਦੇ ਹੋ। ਮੈਂ ਸ਼ੁਕਰਗੁਜ਼ਾਰ ਹਾਂ ਕੁਦਰਤ ਦਾ ਕਿ ਮੈਨੂੰ ਨਵੀਂ ਜ਼ਿੰਦਗੀ ਦਿੱਤੀ। ਮੈਂ ਸੁਬਾਹ ਉੱਠਿਆ ਔਰ ਮੈਂ ਪੂਰੀ ਤਰ੍ਹਾਂ ਤੰਦਰੁਸਤ ਹਾਂ। ਇਹ ਹੁਣ ਯਾਦ ਰੱਖਣਾ, ਜਿਹੜੀਆਂ ਚੀਜ਼ਾਂ ਨੂੰ ਤੁਸੀਂ ਰਿਪੀਟ ਕਰਨਾ ਹੈ ਕਿ ਕੁਦਰਤ ਦਾ ਸ਼ੁਕਰਾਨਾ ਕਿ ਸੁਬਾਹ ਅੱਜ ਮੈਨੂੰ ਇੱਕ ਨਵੀਂ ਜ਼ਿੰਦਗੀ ਦਿੱਤੀ ਕੁਦਰਤ ਨੇ। ਜਾਂ ਤੁਸੀਂ ਨਾਂ ਲੈ ਸਕਦੇ ਹੋ, ਅੱਲਾਹ ਪਾਕ ਨੇ ਨਵੀਂ ਜ਼ਿੰਦਗੀ ਦਿੱਤੀ, ਰੱਬ ਸੋਹਣੇ ਨਵੀਂ ਜ਼ਿੰਦਗੀ ਦਿੱਤੀ, ਜਾਂ ਜਿਹਨੂੰ ਵੀ ਤੁਸੀਂ ਮੰਨਦੇ ਹੋ, ਤੁਸੀਂ ਗੋਡ ਨੂੰ, ਵਾਹਿਗੁਰੂ, ਅੱਲਾਹ, ਰਹਿਮਾਨ, ਰਹੀਮ, ਲੇਕਿਨ ਉਹਦੇ ਵਿੱਚ ਤੁਹਾਡੀ ਪਿਓਰਿਟੀ ਹੋਣੀ ਚਾਹੀਦੀ ਹੈ, ਤੁਹਾਡਾ ਖਲੂਸ ਹੋਣਾ ਚਾਹੀਦਾ। ਤੁਸੀਂ ਦਿਲੋਂ ਰੂਹੋਂ ਮੰਨ ਰਹੇ ਹੋ, ਸਿਰਫ ਜ਼ੁਬਾਨ ਤੋਂ ਨਹੀਂ। ਜ਼ੁਬਾਨ ਤੋਂ ਅਸੀਂ ਕਿਸੇ ਨੂੰ ਮਤਲਬ ਸੁਣਾਉਣਾ ਤਾਂ ਨਹੀਂ ਨਾ, ਅਸੀਂ ਤਾਂ ਸਭ ਕੁਛ ਆਪਣੇ ਸ਼ੁਕਰਾਨੇ ਵਜੋਂ ਕਰ ਰਹੇ ਹਾਂ ਨਾ, ਆਪਣੇ ਕ੍ਰੀਏਟਰ, ਆਪਣੇ ਖਾਲਕ, ਆਪਣੇ ਮਾਲਕ ਦੀ ਸ਼ੁਕਰਗੁਜ਼ਾਰੀ ਵਿੱਚ। ਕਿ ਤੁਸੀਂ ਸੁੱਤੇ ਹੋ ਰਾਤ ਨੂੰ, ਤੁਹਾਨੂੰ ਪਤਾ ਹੈ ਦੁਨੀਆ ਦੇ ਵਿੱਚ ਇੰਸੀਡੈਂਟ ਬਹੁਤ ਸਾਰੇ ਹੁੰਦੇ ਨੇ, ਉਸ ਤੋਂ ਬਗੈਰ ਵੀ ਹੋ ਜਾਂਦੇ ਨੇ, ਸੌਣ ਤੋਂ ਬਗੈਰ ਵੀ, ਲੇਕਿਨ ਤੁਸੀਂ ਸੁੱਤੇ ਹੋ, ਤੁਹਾਨੂੰ ਨੀਂਦ ਵਰਗੀ ਨਿਮਤ ਅਤਾ ਹੋਈ। ਉਹ ਜਿੰਨੀ ਵੀ ਤੁਸੀਂ ਲਈ ਹੈ ਨੀਂਦ ਆਈ ਨਾ ਤੁਹਾਨੂੰ, ਸ਼ੁਕਰਾਨਾ ਕਿ ਨੀਂਦ ਲਈ, ਨੀਂਦ ਵਰਗੀ ਨਿਮਤ ਅਤਾ ਕੀਤੀ, ਫਿਰ ਜ਼ਿੰਦਗੀ ਵਰਗੀ ਨਿਮਤ ਅਤਾ ਕੀਤੀ, ਸ਼ੁਕਰ ਹੈ। ਫਿਰ ਸਿਹਤ ਵਰਗੀ ਨਿਮਤ ਅਤਾ ਕੀਤੀ, ਸ਼ੁਕਰ ਹੈ। ਫਿਰ ਅਗਰ ਤੁਹਾਡੇ ਖੂਨੀ ਰਿਸ਼ਤੇ
ਤੁਹਾਡੇ ਨਜ਼ਦੀਕ ਨੇ, ਵਾਲਦੈਨ ਨੇ, ਅਤੇ ਵਾਲਦੈਨ ਵਰਗੀ ਅਨਮੋਲ ਨੇਮਤ, ਇੰਤਹਾਈ ਐਸਾ ਵੱਡਾ ਰਿਸ਼ਤਾ ਜੋ ਹਰ ਵੇਲੇ ਤੁਹਾਡੀ ਖੈਰ ਮੰਗਦਾ ਹੈ, ਪਲ ਪਲ ਤੁਹਾਡੀ ਖੈਰ ਮੰਗਦਾ, ਉਹਦੇ ਵਾਸਤੇ ਸ਼ੁਕਰਾਨਾ। ਅਗਰ ਤੁਹਾਡੇ ਕੋਲ ਨੇ, ਸੁਬਹ ਸੁਬਹ ਉੱਠ ਕੇ ਉਹਨਾਂ ਨੂੰ ਵੇਖੋ, ਮਿਲੋ, ਪਿਆਰ ਕਰੋ, ਉਹਨਾਂ ਨਾਲ ਬਹਿ ਕੇ ਗੱਲਾਂ ਬਾਤਾਂ ਕਰੋ, ਇਹਦਾ ਸ਼ੁਕਰਾਨਾ। ਆਪਣੇ ਹੋਰ ਇੰਨੀਆਂ ਕੁ ਨਿਯਮਤਾਂ ਕੁਦਰਤ ਨੇ ਦਿੱਤੀਆਂ ਨੇ। ਤੁਹਾਡੀ ਬਾਡੀ ਜਿਹੜੀ ਹੈ ਉਹ ਇੱਕ ਕੰਪਲੀਟ ਸ਼ੁਕਰਾਨਾ ਹੈ। ਤੁਹਾਡੇ ਹੱਥ, ਨੈਣ, ਪ੍ਰਾਣ ਜਿੰਨੇ ਵੀ ਨੇ, ਉਹ ਇੱਕ ਆਲਾ ਕੁਦਰਤ ਦੇ ਸ਼ੁਕਰਾਨੇ ਵਾਸਤੇ ਇੱਕ ਇੱਕ ਚੀਜ਼ ਜਿਹਨੂੰ ਤੁਸੀਂ ਆਪਣੀ ਖੁਸ਼ੀ ਦਾ ਸਬੱਬ ਬਣਾ ਸਕਦੇ ਹੋ। ਤੁਹਾਡੇ ਖੁਸ਼ ਰਹਿਣ ਵਾਸਤੇ ਕੋਈ ਬਹੁਤ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਨਹੀਂ ਹੁੰਦੀ ਕਿ ਇੱਕ ਜ਼ਰੂਰਤਾਂ ਦਾ ਅੰਬਾਰ ਹੈ ਔਰ ਤੁਸੀਂ ਉਹਨਾਂ 'ਤੇ ਬਹਿ ਕੇ ਰੋਣਾ ਸ਼ੁਰੂ ਕਰ ਦਿਓ ਜਾਂ ਉਹਦੇ 'ਤੇ ਤੁਸੀਂ ਮਤਲਬ ਕਿ ਉਲਾਮੇ ਸ਼ੁਰੂ ਕਰ ਦਿਓ ਆਪਣੇ ਕ੍ਰੀਏਟਰ ਨਾਲ ਹੀ, ਜੋ ਵੀ ਨਹੀਂ। ਤੁਸੀਂ ਸ਼ੁਕਰਾਨੇ ਔਰ ਸ਼ੁਕਰਗੁਜ਼ਾਰੀ ਦੇ ਵਿੱਚ ਰਹਿ ਕੇ ਵੇਖੋ, ਜੋ ਤੁਹਾਡੇ ਕੋਲ ਮੌਜੂਦ ਹੈ ਉਹਦੇ ਨਾਲ ਮੁਹੱਬਤ ਕਰਕੇ ਵੇਖੋ, ਤੁਹਾਡੇ ਕੋਲ ਸਾਰੀਆਂ ਚੀਜ਼ਾਂ ਆਉਣੀਆਂ ਸ਼ੁਰੂ ਹੋ ਜਾਣਗੀਆਂ, ਚੰਗੀਆਂ ਚੀਜ਼ਾਂ। ਕਿਉਂਕਿ ਤੁਸੀਂ ਚੰਗੇ ਹੋ ਨਾ, ਤੁਸੀਂ ਰਿਸਪੈਕਟ ਕਰ ਰਹੇ ਹੋ, ਤੁਹਾਡੇ ਕੋਲ ਜਿਹੜੀਆਂ ਚੀਜ਼ਾਂ ਮੌਜੂਦ ਨੇ ਉਹਨਾਂ ਦਾ ਸ਼ੁਕਰਾਨਾ ਅਦਾ ਕਰ ਰਹੇ ਹੋ, ਉਹਨਾਂ ਦੀ ਇੱਜ਼ਤ ਕਰ ਰਹੇ ਹੋ, ਉਹਨਾਂ ਨੂੰ ਖਿੜੇ ਮੱਥੇ ਕਬੂਲ ਕਰ ਰਹੇ ਹੋ। ਸੋ ਤੁਹਾਡੇ ਕੋਲ ਜੋ ਮਨ 'ਚ ਤੁਸੀਂ ਚਾਹ ਰਹੇ ਹੋ ਉਹਨਾਂ ਨੂੰ ਵੀ ਰਿਸਪੈਕਟ ਦੇਵੋ ਜੋ ਤੁਹਾਡੇ ਕੋਲ ਨਹੀਂ ਹੈ, ਔਰ ਉਹਦੇ 'ਤੇ ਇਸ ਕਰਕੇ ਸ਼ੁਕਰਾਨਾ ਅਦਾ ਕਰੋ ਕਿ ਸ਼ਾਇਦ ਇਹਦੇ ਵਿੱਚ ਕੋਈ ਭਲਾ ਹੈ ਕਿ ਮੇਰੇ ਕੋਲ ਉਹ ਚੀਜ਼ ਮੌਜੂਦ ਨਹੀਂ ਹੈ। ਲੇਕਿਨ ਤੁਸੀਂ ਸ਼ੁਕਰਾਨਾ ਅਦਾ ਕਰੋ ਔਰ ਇਹ ਕਹੋ ਕਿ ਮੇਰੇ ਹੱਕ ਵਿੱਚ ਭਲੇ ਵਾਸਤੇ, ਮੇਰੀ ਖੁਸ਼ੀ ਵਾਸਤੇ, ਮੇਰੇ ਚੰਗੇ ਵਾਸਤੇ ਉਹ ਚੀਜ਼ ਵੀ ਮੇਰੇ ਕੋਲ ਹੋਵੇ। ਸੋ ਉਹ ਚੀਜ਼ਾਂ ਤੁਹਾਡੇ ਕੋਲ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਫੋਕਸ ਦੀ ਗੱਲ ਸ਼ੁਰੂ ਕੀਤੀ ਸੀ ਅਸੀਂ। ਫੋਕਸ ਹੈ ਵੇ ਕਿ ਤੁਸੀਂ ਆਪਣੇ ਕੰਮ ਦੇ ਉੱਤੇ ਧਿਆਨ, ਤਵੱਜੋ ਦੇਵੋ, ਜਿਹੜਾ ਵੀ ਕਰ ਰਹੇ ਹੋ ਉਹ ਜ਼ਰੂਰ ਹੋਏਗਾ। ਉਹਦੇ ਵਿੱਚ ਤੁਸੀਂ ਕਾਹਲ ਨਹੀਂ ਪਾਣੀ ਕਿ ਇਹ ਕਾਮਯਾਬੀ ਕਿਉਂ ਨਹੀਂ ਮਿਲ ਰਹੀ। ਤੁਸੀਂ ਲੱਗੇ ਰਹੋ। ਮਾਲੀ ਦਾ ਕੰਮ ਪਾਣੀ ਦੇਣਾ, ਭਰ ਭਰ ਮਸ਼ਕਾਂ ਪਾਵੇ, ਮਾਲਕ ਦਾ ਕੰਮ ਫਲ ਫੁੱਲ ਲਾਉਣਾ, ਲਾਵੇ ਨਾ ਜਾਂ ਨਾ ਲਾਵੇ। ਅਸਲ ਵਿੱਚ ਜਿਹਨੂੰ ਤੁਸੀਂ ਤਵੱਜੋ ਨਾਲ ਪਾਣੀ ਦਿੱਤਾ ਹੋਵੇ ਉਹਨੂੰ ਫੁੱਲ ਵੀ ਲੱਗਦੇ ਨੇ ਅਤੇ ਫਲ ਵੀ ਲੱਗਦੇ ਨੇ। ਇਹ ਮੇਰਾ ਈਮਾਨ ਹੈ। ਔਰ ਤੁਹਾਡੀਆਂ ਲੋੜਾਂ ਥੋੜ੍ਹਾਂ ਕੁਦਰਤ ਪੂਰੀਆਂ ਕਰਦੀ ਹੈ। ਤੁਸੀਂ ਤੁਹਾਡੇ ਨਾ ਮੰਗਣ ਦੇ ਬਾਵਜੂਦ ਵੀ ਤੁਹਾਨੂੰ ਮਿਲਦਾ ਹੈ, ਅਤੇ ਇਸ ਤੋਂ ਵੱਡਾ ਕਿਹੜਾ ਸ਼ੁਕਰਾਨਾ ਹੋ ਸਕਦਾ ਹੈ ਜਦੋਂ ਤੁਹਾਡੀ ਲੋੜ ਥੋੜ ਪੂਰੀ ਹੁੰਦੀ ਜਾਵੇ। ਲੇਕਿਨ ਜਦੋਂ ਤੁਸੀਂ ਉੱਤੇ ਹੀ ਵੇਖੋਗੇ ਔਰ ਆਪਣੇ ਆਪ ਨੂੰ ਧੱਕੇ ਨਾਲ ਦੁਖੀ ਰੱਖਣਾ ਹੈ, ਪਰੇਸ਼ਾਨ ਰੱਖਣਾ ਹੈ, ਅਤੇ ਫਿਰ ਉਹਦਾ ਕੋਈ ਹੱਲ ਨਹੀਂ, ਕੋਈ ਇਲਾਜ ਨਹੀਂ ਹੈ। ਸੋਹਣਿਓ, ਸੁਖੀ ਵਸੋ, ਸਲਾਮਤ ਰਹੋ, ਆਬਾਦ ਰਹੋ। ਸਾਵਾਂ ਕੀਤੀ ਵਫਾ ਰਹੇਗਾ ਸਾਥ ਤੁਹਾਡਾ ਅਤੇ ਮੇਰਾ। ਆਉਂਦੀ ਮੁਲਾਕਾਤ ਤੱਕ ਰੱਬ ਰਾਖਾ।